ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਪਾਕਿਸਤਾਨੀਆਂ ਦੇ ਖਾਸ ਮਹਿਮਾਨ ਨਾ ਬਣਨ ਮੋਦੀ ਸਰਕਾਰ। ਦਿੱਲੀ ਦੀ ਜਿਹੜੀ ਮੇਨ ਹੋਮ ਮਿਨਿਸਟਰੀ ਹੈ, ਉਹਨਾਂ ਨੇ ਸਾਰੇ ਹੀ ਭਾਰਤ ਦੇ ਸੂਬਿਆਂ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਆਫੀਸ਼ੀਅਲ ਲੈਟਰ ਕੱਢਿਆ। 29-30 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਉਸ ਮੌਕੇ ਜਥਾ ਜਾਣਾ। ਹਾਲਾਂ 500 ਅਲਾਊਡ ਹੁੰਦੇ ਨੇ, ਇਹ 300 ਦਾ ਹੀ ਭੇਜ ਰਹੇ ਨੇ। ਹੁਣ ਜਿਹੜੇ 300 ਸਿੱਖ ਜੂਨ ਦੇ ਮਹੀਨੇ ਜਾਣੇ ਨੇ, ਉਹਨਾਂ ਨੂੰ ਇਹ ਸੈਂਟਰਲ ਗੌਰਮੈਂਟ ਜਿਹੜੀ ਹੈ ਸਾਰੇ ਚੀਫ ਸੈਕਟਰੀਜ਼ ਨੂੰ ਸਟੇਟਾਂ ਦੇ ਲਿਖ ਰਹੀ ਹੈ। ਇਹ ਜਥੇ ਜਾਣ ਵਾਲੇ ਹਰ ਸਿੱਖ ਨੂੰ ਇਹ ਹਦਾਇਤ ਕਰ ਦਿਓ ਕਿ ਉੱਥੇ ਕੋਈ ਵੀ ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਨਾ ਕਬੂਲੇ। ਜੇ ਅਜਿਹਾ ਹੋਇਆ ਤਾਂ ਉਸ ਇਨਸਾਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਏਗਾ। ਸਾਰੇ ਯਾਤਰੀਆਂ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਜਾਏ ਕਿ ਕੋਈ ਵੀ ਪਾਕਿਸਤਾਨ ਇੰਟੈਲੀਜੈਂਸ ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਤਾਲਮੇਲ ਤੋਂ ਵੀ ਗਰੇਜ਼ ਕੀਤਾ ਜਾਏ, ਕਿਉਂਕਿ ਪੰਜਾਬ ਸਰਕਾਰ ਨੂੰ ਚਿੱਠੀ ਆਈ ਹੈ। ਹੁਣ ਭਗਵੰਤ ਮਾਨ ਸਰਕਾਰ ਦੀਆਂ ਕਾਰਗੁਜ਼ਾਰੀਆਂ ਦੇਖੋ ਕਿ ਉਹਨੇ ਪੰਜਾਬ ਸਰਕਾਰ ਨੇ ਸੈਂਟਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਭੇਜ ਦਿੱਤੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਜਿਵੇਂ ਪਾਕਿਸਤਾਨੀ ਭੈਣ ਭਰਾਵਾਂ ਨਾਲ ਸਿੱਖਾਂ ਦੀ ਇੰਤਹਾ ਮੁਹੱਬਤ ਸਾਹਮਣੇ ਆਈ, ਉਸ ਨੇ ਭਾਰਤੀ ਏਜੰਸੀਆਂ ਨੂੰ ਬੜਾ ਬੇਚੈਨ ਕੀਤਾ ਹੈ। ਸੋ ਮੋਦੀ ਸਰਕਾਰ ਨੇ ਭਾਰਤ ਦੇ ਸਾਰੇ ਸੂਬਿਆਂ ਨੂੰ ਸਰਕਾਰੀ ਚਿੱਠੀ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੀ ਪਾਕਿਸਤਾਨੀਆਂ ਦੀ ਜਿਹੜੀ ਕੋਈ ਮਹਿਮਾਨ ਨਵਾਜ਼ੀ ਜਿਹੜੀ ਕਬੂਲ ਨਾ ਕਰਨ। ਜੇ ਕਿਸੇ ਨੇ ਇਸ ਦੀ ਉਲੰਘਣਾ ਕੀਤੀ ਤਾਂ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ कहना चाहोगे? So strange. घुट घुट के मर जाऊं ये मर्जी मेरे सयाद की है। अच्छा। 15 ਅਗਸਤ 1947 ਪੰਜਾਬ ਦੀ ਵੰਡ, ਉਸ ਵੇਲੇ ਦੇ ਕਾਂਗਰਸੀ ਲੀਡਰਸ਼ਿਪ ਜਿਨ੍ਹਾਂ ਦੀ ਬਦਦਿਆਨਤੀ ਬਦਨੀਅਤੀ ਸਿੱਖ ਕੌਮ ਪ੍ਰਤੀ ਔਰ ਸਿੱਖ ਲੀਡਰਸ਼ਿਪ ਦਾ ਬੁੱਝੜਪਣਾ ਨਤੀਜਾ ਅਸੀਂ 40% ਉਸ ਹਿੱਸੇ ਚੋਂ ਅਪਰੂਟ ਹੋਏ ਜਿਹੜਾ ਅੱਜ ਪਾਕਿਸਤਾਨ ਹੈ। 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਔਰ ਸਾਰੀਆਂ ਇਤਿਹਾਸਕ ਵਿਰਾਸਤਾਂ ਅਸੀਂ ਪਿੱਛੇ ਛੱਡੀਆਂ। ਮੁਲਕ ਦੁਨੀਆ 'ਚ ਨਵੇਂ ਬਣਦੇ ਨੇ, ਫਿਰ ਕੌਮਾਂ ਦੀ ਸਾਂਝ ਵੀ ਹੁੰਦੀ ਹੈ। ਅਸੀਂ ਜਰਮਨ, ਈਸਟ ਔਰ ਵੈਸਟ ਜਰਮਨ, ਉਹਨਾਂ ਨੂੰ ਦੇਖਿਆ, ਵਿਤਨਾਮ 2 ਬਣੇ, ਈਵਨ ਦੁਸ਼ਮਣ ਮੁਲਕ ਫਰਾਂਸ ਔਰ ਜਰਮਨੀ ਅੱਜ ਕਿਸ ਰਿਲੇਸ਼ਨਸ਼ਿਪ 'ਚ ਨੇ। ਲੇਕਿਨ ਜਿਨ੍ਹਾਂ ਨੇ ਇਸ ਲੈਵਲ ਤੱਕ ਜਿਹੜਾ ਨਫ਼ਰਤ ਨੂੰ ਪਹੁੰਚਾਇਆ, ਉਹਨਾਂ ਨੂੰ ਇਹ ਕਦੇ ਵੀ ਨਹੀਂ ਸੀ ਪਾਉਂਦਾ ਕਿ ਵਾਪਸ ਕਦੇ ਦੋਨਾਂ ਮੁਲਕਾਂ ਦੇ ਵਿਚਕਾਰ, ਕਿਉਂਕਿ ਦੋਨਾਂ ਮੁਲਕਾਂ ਦਾ ਮਤਲਬ ਸੀ ਦੋਵੇਂ ਪੰਜਾਬਾਂ ਦੀ ਸਾਂਝ ਵੱਲ ਵਧਣਾ, ਕਿ ਇਹ ਕਦੇ ਹਾਲਾਤ ਨਾਰਮਲ ਹੋ ਸਕਣ ਜਾਂ ਹੋਣ। ਇਹੀ ਕਾਰਨ ਸੀ ਕਿ ਕਦੇ ਵੀ ਜਦੋਂ ਸਿੱਖ ਗੁਰਦੁਆਰਿਆਂ ਦੀ ਯਾਤਰਾ ਦਾ ਮੁੱਦਾ ਵੀ ਆਇਆ, ਭਾਰਤੀ ਸਰਕਾਰ ਨੇ ਇਸ ਕੋਸ਼ਿਸ਼ ਨੂੰ ਕਦੇ ਵੀ ਸਿਰੇ ਨਹੀਂ ਚੜ੍ਹਨ ਦਿੱਤਾ ਕਿ ਵੱਡੀ ਗਿਣਤੀ 'ਚ ਸਿੱਖ ਯਾਤਰੂ ਪਾਕਿਸਤਾਨ ਜਾ ਸਕਣ। ਔਰ ਬੜੇ ਪ੍ਰੈਸ਼ਰ ਤੋਂ ਬਾਅਦ ਨਹਿਰੂ ਲਿਆਕਤ ਅਲੀ ਪੈਕਟ ਦੇ ਥੱਲੇ ਜਿਹੜਾ ਉਹ 4 ਮੌਕਿਆਂ ਦੇ ਉੱਤੇ 3000 ਦੇ ਕਰੀਬ ਸਿੱਖ ਯਾਤਰੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿਵਾਈ ਗਈ। ਫਿਰ ਜਦੋਂ ਸ਼ਿਮਲਾ ਐਗਰੀਮੈਂਟ ਵੀ ਹੁੰਦਾ ਹੈ, ਉਦੋਂ ਵੀ ਭਾਰਤ ਦੇ ਲਈ ਇਹ ਅਹਿਮੀਅਤ ਨਹੀਂ ਸੀ ਕਿ ਸਿੱਖ ਵੱਡੀ ਗਿਣਤੀ 'ਚ ਉਹਨਾਂ ਨੂੰ ਅਲਾਓ ਕੀਤਾ ਜਾਏ, ਕਿਉਂਕਿ ਉਹਨਾਂ ਨੂੰ ਇਹ ਖੌਫ ਸੀ ਪਹਿਲੇ ਦਿਨ ਤੋਂ ਹੀ ਕਿ ਭਾਈ ਇਹ ਜਿਹੜੀ ਅਸੀਂ ਇੱਕ ਵਕਤੀ ਤੌਰ ਦੇ ਉੱਤੇ ਜੋ ਮਾਹੌਲ 40s ਦੇ ਵਿੱਚ ਨਫ਼ਰਤ ਦਾ ਸਿਰਜਿਆ, ਜਿਹਦੇ ਥੱਲੇ ਸਿੱਖ ਔਰ ਮੁਸਲਮਾਨ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਦੋਵੇਂ ਪੰਜਾਬਾਂ 'ਚ ਉਹਨਾਂ ਨੇ ਇੱਕ ਦੂਸਰਿਆਂ ਦੇ ਗਾਟੇ ਲਾਏ ਕਿ ਕਦੇ ਉਹ ਵਾਪਸ ਉਸ ਕਿਸਮ ਦੀ ਸਾਂਝ ਜਿਹੜੀ ਸਦੀਆਂ ਤੋਂ ਉਸ ਧਰਤੀ ਦੇ ਉੱਤੇ ਐਗਜ਼ਿਸਟ ਕਰਦੀ ਸੀ, ਉਹ ਕਦੇ ਵਾਪਸ ਪਰਤ ਸਕੇ। ਉਹਦੇ 'ਚੋਂ ਉਹਨਾਂ ਨੂੰ ਸਟੇਬਿਲਿਟੀ ਨਜ਼ਰ ਆਉਂਦੀ ਸੀ ਕਿ ਭਾਈ ਇਹ ਕੌਮਾਂ ਦੀ ਸਾਂਝ ਉਹਨਾਂ ਨੂੰ ਆਪਣਾ ਪਤਾ ਨਹੀਂ ਕਿਉਂ ਕਿਸ ਕਿਸਮ ਦੀ ਇਨਸਿਕਿਉਰਿਟੀ ਉਹ ਆਪਣੇ ਆਪ ਦੀ ਦੇਖਦੇ ਸੀ।
ਤੇ ਦੂਸਰੇ ਪਾਸੇ ਸਿੱਖ ਕੌਮ ਲਗਾਤਾਰਤਾ ਨਾਲ 2 ਵੇਲੇ ਗੁਰੂ ਚਰਨਾਂ 'ਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਸੀ ਕਿ ਉਹ ਗੁਰਧਾਮ ਜਿਨ੍ਹਾਂ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਜੀ ਹੁਣ ਅਕਾਲ ਪੁਰਖ ਵੱਡਾ, ਬੰਦਾ ਜੋ ਮਰਜ਼ੀ ਬਦਬਿਆਨਤੀ ਕਰੇ, ਰੱਬ ਦਾ ਜਿਹੜਾ ਉਹ ਅਲਟੀਮੇਟਲੀ ਕੁਛ ਨਾ ਕੁਛ ਰੱਬ ਨੇ ਕਰਨਾ ਹੈ ਜਦੋਂ, ਤੇ ਉਹ ਵਾਪਰ ਜਾਂਦਾ। ਅਸੀਂ ਸਮਝਦੇ ਹਾਂ ਕਿ 9 ਨਵੰਬਰ 2019 ਦਾ ਉਹ ਸੁਭਾਗਾ ਦਿਨ, ਜਿਸ ਦਿਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕੀਤਾ ਔਰ ਇਹ ਇੱਕ ਕ੍ਰਿਸ਼ਮੇ ਵਾਂਗ ਸੀ ਕਿ ਜਿੱਥੇ ਕਿੰਨੀਆਂ ਵੰਡਾਂ, ਕਿੰਨੀਆਂ ਜਿਹੜੀਆਂ ਨੇ ਰੁਕਾਵਟਾਂ, ਇਹ ਸਾਰੀਆਂ ਖੜੀ ਕਰਨ ਦੀ ਕੋਸ਼ਿਸ਼ ਕੀਤੀ ਭਾਰਤੀ ਸਰਕਾਰ ਨੇ, ਲੇਕਿਨ ਜਨਰਲ ਬਾਜਵਾ ਫੌਜੀ ਮੁਖੀ ਔਰ ਇਮਰਾਨ ਖਾਨ, ਅੱਜ ਉਹਨਾਂ ਦੀ ਕੀ ਰਿਲੇਸ਼ਨਸ਼ਿਪ ਰਹੀ ਜਾਂ ਕਿਵੇਂ ਇਹ ਸਾਰੀ ਦੀ ਇੱਕ ਹੋਰ ਅਨਫੋਰਚੂਨੇਟ ਚੈਪਟਰ ਖੁੱਲ੍ਹਦਾ ਸੀ ਜੇ ਉਸ ਵੱਲ ਨਾ ਜਾਈਏ। ਉਸ ਪੀਰੀਅਡ 'ਚ ਇੰਨੀ ਜ਼ਬਰਦਸਤ ਹਾਰਮਨੀ ਸੀ ਕਿ ਰਿਕਾਰਡ 10 ਮਹੀਨੇ ਦੇ ਟਾਈਮ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਹੈ ਉਹ ਖੁੱਲ੍ਹਦਾ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚਦੀਆਂ ਨੇ। ਭਾਰਤ ਸਰਕਾਰ ਇਹ ਸਮਝਦੀ ਸੀ ਕਿ ਭਾਈ ਮੋਦੀ ਖਾਸ ਤੌਰ ਤੇ ਜੇ ਅਸੀਂ ਇਸ ਦਾ ਪੋਲੀਟੀਕਲ ਕੈਸ਼ ਕਰਾਂਗੇ, ਪਰ ਪੰਜਾਬ ਦੇ ਸਿੱਖਾਂ ਨੂੰ ਤਾਂ ਪਤਾ ਸੀ ਕਿ ਵੀ ਇਹਨਾਂ ਦੀ ਨੀਤੀ ਕੀ ਸੀ ਤੇ ਕੀ ਹੈ, ਸੋ ਉਹਦਾ ਉਹਨਾਂ ਨੂੰ ਕੋਈ ਪੋਲੀਟੀਕਲ ਐਡਵਾਂਟੇਜ ਤਾਂ ਨਹੀਂ ਮਿਲਿਆ ਬੀਜੇਪੀ ਨੂੰ, ਨਾ ਜਿਹੜਾ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਮਿਲਿਆ, ਨਾ ਅਸੈਂਬਲੀ ਦੀਆਂ ਚੋਣਾਂ ਵੇਲੇ ਮਿਲੇ। ਔਰ ਇੱਕਦਮ ਕੋਵਿਡ ਦੇ ਚਲਦਿਆਂ ਇਹਨਾਂ ਨੂੰ ਇਸ ਦੇ ਉਲਟ ਉਹਨਾਂ ਦੀਆਂ ਏਜੰਸੀਆਂ ਨੇ ਦੇਖਿਆ ਕਿ ਜਿਹੜੀ ਨਫ਼ਰਤ ਦੀ ਦੀਵਾਰ ਅਸੀਂ ਇਹਨਾਂ 70 ਸਾਲਾਂ ਦੇ ਵਿੱਚ ਖੜੀ ਕੀਤੀ ਉਹ ਟੁੱਟ ਗਈ। ਔਰ ਜਿਸ ਕਦਰ ਸਿੱਖ ਜਿਹੜੇ ਜਾਂਦੇ ਨੇ ਉਹਨਾਂ ਦਾ ਪਾਕਿਸਤਾਨੀ ਦਿਲ ਖੋਲ ਕੇ ਸਵਾਗਤ ਕਰਦੇ ਨੇ, ਮਹਿਮਾਨ ਨਵਾਜ਼ੀ ਵੀ, ਹਾਲਾਂ ਕਰਤਾਰਪੁਰ ਸਾਹਿਬ ਜਾਣ ਵੇਲੇ ਸਵੇਰ ਨੂੰ ਗਏ, ਸ਼ਾਮ ਨੂੰ ਵਾਪਸ ਪਰਤ ਆਉਂਦੇ ਨੇ, ਲੇਕਿਨ ਜਿਉਂ ਹੀ ਉਹ ਪਾਕਿਸਤਾਨੀ ਸਾਈਡ ਵੱਲ ਜਾਂਦੇ ਨੇ, ਉਹਨਾਂ ਦੇ ਕਸਟਮ ਵਾਲੇ, ਉਹਨਾਂ ਦੇ ਪੁਲਿਸ ਅਧਿਕਾਰੀ, ਉਹਨਾਂ ਦੇ ਗਾਈਡ, ਉਹਨਾਂ ਦੇ ਦੂਜੇ ਜਿਸ ਮੁਹੱਬਤ ਨਾਲ ਉਹ ਪੇਸ਼ ਆਉਂਦੇ ਨੇ, ਔਰ ਜ਼ਾਹਰ ਹੈ ਜਦੋਂ ਕੁਛ ਮੀਡੀਆ ਵਾਲੇ ਔਰ ਅੱਜ ਕੱਲ੍ਹ ਯੂਟਿਊਬਰ ਵੀ ਉਹ ਪਹੁੰਚ ਜਾਂਦੇ ਨੇ, ਕੁਛ ਯਾਤਰੂਆਂ ਨੂੰ ਇੰਟਰਵਿਊ ਕਰ ਰਹੇ ਨੇ, ਤਾਂ ਉਹਨਾਂ ਨੇ ਜਿਸ ਕਿਸਮ ਦੀ ਜਿਹੜੀ ਹੈ ਪੋਜ਼ਿਟਿਵ ਇਨਪੁਟ ਦੇਣੀ, ਉਸ ਨੇ ਵਕਤ ਪਾ ਦਿੱਤਾ ਭਾਰਤੀਆਂ ਨੂੰ ਕਿ ਵੀ ਇਹ ਤਾਂ ਪਾਸਾ ਹੀ ਪਲਟ ਗਿਆ। ਹਾਲਾਂ ਉਸ ਤੋਂ ਪਹਿਲਾਂ ਉਹਨੂੰ ਰੋਕਣ ਲਈ ਕੈਪਟਨ ਅਮਰਿੰਦਰ, ਉਹਦਾ ਡੀਜੀਪੀ ਪੁਲਿਸ ਦਿਨਕਰ ਗੁਪਤਾ, ਉਹਨਾਂ ਦੀਆਂ ਬਿਆਨਬਾਜ਼ੀਆਂ ਸੀ ਕਿ ਜੀ ਸਵੇਰੇ ਜਾਏਗਾ ਜਿਹੜਾ, ਸ਼ਾਮ ਨੂੰ ਦਹਿਸ਼ਤਗਰਦ ਹੋ ਕੇ ਆਏਗਾ, ਉਹਨੂੰ ਬੌਂਬ ਅਸੈਂਬਲਿੰਗ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ, ਉਹਨੂੰ ਚਾਂਦਮਾਰੀ ਤੇ ਲਿਜਾ ਕੇ ਸ਼ੂਟਿੰਗ ਸਿਖਾਈ ਜਾ ਸਕਦੀ। ਪਰ ਇਸ ਦੇ ਬਾਵਜੂਦ ਕਿ ਇੰਨੀ ਨੈਗੇਟਿਵਿਟੀ ਸੀ, ਜਦੋਂ ਇਹ ਮੁਹੱਬਤ ਦਾ ਹੜ ਸਾਹਮਣੇ ਆਇਆ ਔਰ ਫਿਰ ਅਸੀਂ ਦੇਖ ਰਹੇ ਹਾਂ ਲਗਾਤਾਰਤਾ ਨਾਲ ਕਿਤੇ ਹੁੰਦਾ ਹੈ 75 ਸਾਲਾਂ ਬਾਅਦ ਭੈਣ ਭਰਾ ਮਿਲੇ। ਪਿਛਲੇ ਹਫ਼ਤੇ ਹੀ ਜਿਹੜੀ ਛੋਟੀ ਭੈਣ ਜਿਹੜੀ ਉਹਨਾਂ ਦੀ ਸੀ, ਮਾਂ ਦੀ ਨੂੰ ਮਾਰ ਦਿੱਤਾ ਉਹਨਾਂ ਨੇ, ਜਿਹੜੇ ਬਲਵਾਕਾਰੀ ਸੀ, ਉਹਨਾਂ ਨੂੰ ਕਿਸੇ ਪਿੰਡ ਦੇ ਹੀ ਨੇੜੇ ਚੌਧਰੀ ਸੀ, ਉਹਨਾਂ ਨੂੰ ਪਤਾ ਸੀ ਵੀ ਸਰਦਾਰਾਂ ਦੀ ਧੀ ਆ, ਉਹ ਆਪਣੀ ਮਾਂ ਨਾਲ ਚੰਬੜੀ ਹੋਈ ਸੀ, ਛੋਟੀ 4-5 ਸਾਲ ਦੀ ਹੋਏਗੀ, ਉਹਨੂੰ ਉਹਨਾਂ ਨੇ ਪਾਲਿਆ, ਦੂਜਾ ਕੀਤਾ। ਔਰ ਜਦੋਂ ਇਹ ਸਾਂਝਾਂ ਦੀ ਗੱਲ ਚੱਲੀ ਤੇ ਉਹਨੂੰ ਵੀ ਲੱਗਾ ਕਿ ਭਾਈ, ਔਰ ਉਹ 75 ਸਾਲ ਬਾਅਦ ਉਹਦੇ ਸਿੱਖ ਭਰਾ ਮਿਲਣ ਆਉਂਦੇ ਨੇ, ਉਹ ਵੀ ਬੀਬੇ ਹੈ, ਤੇ ਉਸ ਨੂੰ ਲੈ ਕੇ ਵੀ ਜਦੋਂ ਭਰਾਵਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਫਿਰ ਕੀ ਹੋ ਗਿਆ, ਮੁਸਲਮਾਨ ਹੈ, ਸਾਡੀ ਭੈਣ ਹੈ, ਸਾਡਾ ਖੂਨ ਹੈ। ਸੋ ਮਤਲਬ ਇਹ ਸੀ ਕਿ ਇਹ ਜਿਹੜੀਆਂ ਈਵਨ 47 ਦੀਆਂ ਨਫ਼ਰਤਾਂ ਵੀ ਇਸੇ ਤਰ੍ਹਾਂ 75 ਸਾਲ ਬਾਅਦ ਦੋ ਭਰਾ ਆਪਸ 'ਚ ਮਿਲਦੇ ਨੇ, ਦੋਨੋਂ ਪਾਸਿਓਂ ਜਿਹੜੇ ਨੇ। ਹੁਣ ਇਹ ਜਿਹੜਾ ਸਾਰਾ ਚੱਲ ਰਿਹਾ ਸੀ ਔਰ ਸੈਂਕੜਿਆਂ ਵੀਡੀਓਜ਼, ਜੇ ਮੈਂ ਹਜ਼ਾਰਾਂ ਨਾ ਵੀ ਕਵਾਂ, ਉਸ ਹਾਰਮਨੀ ਦੀਆਂ ਜਿਹੜੀਆਂ ਸਾਹਮਣੇ ਆਈਆਂ, ਉਹਨਾਂ ਨੇ ਏਜੰਸੀਆਂ ਨੂੰ ਵਕਤ ਪਾ ਛੱਡਿਆ। ਪਹਿਲਾਂ ਤਾਂ ਕੋਵਿਡ ਦੇ ਬਹਾਨੇ ਹੀ ਉਹਨਾਂ ਨੇ ਬੰਦ ਕਰ ਦਿੱਤਾ। ਰੁਕਾਵਟਾਂ ਇੰਨੀਆਂ ਕੁ ਨੇ ਕਿ ਵੀ ਕਈ ਵਾਰੀ ਉੱਥੋਂ ਪਹੁੰਚਣ ਤੱਕ ਹੀ ਫਿਰ ਪ੍ਰੋਪੇਗੈਂਡਾ ਵੀ ਕੀਤਾ ਗਿਆ ਜੀ ਜਿਹੜਾ ਉੱਧਰ ਜਾ ਕੇ ਆਇਆ ਉਹਦਾ ਬਾਹਰਲਾ ਵੀਜ਼ਾ ਨਹੀਂ ਲੱਗਦਾ, ਹਾਲਾਂ ਇਸ ਕਿਸਮ ਦਾ ਕੋਈ ਪਾਸਪੋਰਟ ਤੇ ਸਟੈਂਪ ਤਾਂ ਹੁੰਦਾ ਹੀ ਨਹੀਂ। ਹੁਣ ਜਿਹੜੀ ਅੱਜ ਖਬਰ ਸਾਰੇ ਮੀਡੀਆ 'ਚ ਔਰ ਸੋਸ਼ਲ ਮੀਡੀਆ ਤੇ ਵੀ ਹੈ, ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਆ 2019 'ਚ ਖੁੱਲ੍ਹਿਆ, 22 ਹੈ, 2 ਸਾਲ ਤਾਂ ਆਲਮੋਸਟ ਕੋਵਿਡ ਦੇ ਬਹਾਨੇ, 8-10 ਮਹੀਨੇ 'ਚ ਹੀ ਕਿਵੇਂ ਉਹਨਾਂ ਦੀਆਂ ਏਜੰਸੀਆਂ ਰੈਟਲ ਹੋਈਆਂ। ਜਿਹੜੀ ਖਬਰ ਸਾਰੇ ਮੀਡੀਆ 'ਚ ਵਰਨੈਕੂਲਰ 'ਚ ਖਾਸ ਤੌਰ 'ਤੇ ਲੱਗੀ ਹੈ, ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਪਾਕਿਸਤਾਨੀਆਂ ਦੇ ਖਾਸ ਮਹਿਮਾਨ ਨਾ ਬਣਨ ਮੋਦੀ ਸਰਕਾਰ। ਔਰ ਇਹ ਗੱਲ ਪੰਜਾਬ ਸਰਕਾਰ ਤੱਕ ਨਹੀਂ ਹੈ,
ਦਿੱਲੀ ਦੀ ਜਿਹੜੀ ਮੇਨ ਹੋਮ ਮਿਨਿਸਟਰੀ ਹੈ, ਉਹਨਾਂ ਨੇ ਸਾਰੇ ਹੀ ਭਾਰਤ ਦੇ ਸੂਬਿਆਂ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਆਫੀਸ਼ੀਅਲ ਲੈਟਰ ਕੱਢਿਆ। ਉਹਨਾਂ ਨੇ ਕਿਹਾ ਕਿ ਵੀ ਇਸ ਗੱਲ ਨੂੰ ਯਕੀਨੀ ਬਣਾਓ, ਕਿਉਂਕਿ ਜੂਨ ਦਾ ਮਹੀਨੇ 'ਚ 2 ਦਿਨ ਹੁੰਦੇ ਨੇ ਜਦੋਂ ਕਿ ਸਿੱਖ ਜਥੇ ਜਾਂਦੇ ਨੇ। ਇੱਕ ਤੇ ਤਾਂ ਇਹ ਭੇਜ ਨਹੀਂ ਰਹੇ 16 ਜੂਨ ਵਾਲੇ ਤੇ, ਕਿਉਂਕਿ ਇਹ ਹਿੰਦੂ ਕੈਲੰਡਰ ਮੁਤਾਬਕ ਮਨਾਉਣਾ ਚਾਹੁੰਦੇ ਨੇ, ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਂਦੀ ਹੈ। ਸੋ ਇਹ ਤਾਂ ਅਜੇ ਵੀ ਹਿੰਦੂ ਤਵੀਆਂ ਦੇ ਉਸ ਦਬਾਅ ਥੱਲੇ ਜਿਹੜਾ ਉਹ ਜਥਾ ਨਹੀਂ ਭੇਜਣਗੇ। ਦੂਸਰਾ ਹੁੰਦਾ ਹੈ ਕਿ 29-30 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਉਸ ਮੌਕੇ ਜਥਾ ਜਾਣਾ ਹੈ। ਹਾਲਾਂ 500 ਅਲਾਉਡ ਹੁੰਦੇ ਨੇ, ਇਹ 300 ਦਾ ਹੀ ਭੇਜ ਰਹੇ ਨੇ। ਹੁਣ ਜਿਹੜੇ 300 ਸਿੱਖ ਜੂਨ ਦੇ ਮਹੀਨੇ ਜਾਣੇ ਨੇ, ਉਹਨਾਂ ਨੂੰ ਇਹ ਸੈਂਟਰਲ ਗਵਰਨਮੈਂਟ ਜਿਹੜੀ ਹੈ ਸਾਰੇ ਚੀਫ ਸੈਕਟਰੀਜ਼ ਨੂੰ ਸਟੇਟਾਂ ਦੇ ਲਿਖ ਰਹੀ ਹੈ ਕਿ ਇਹ ਜਥੇ ਜਾਣ ਵਾਲੇ ਹਰ ਸਿੱਖ ਨੂੰ ਇਹ ਹਦਾਇਤ ਕਰ ਦਿਓ ਕਿ ਉੱਥੇ ਕੋਈ ਵੀ ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਨਾ ਕਬੂਲੇ। ਜੇ ਅਜਿਹਾ ਹੋਇਆ ਤਾਂ ਉਸ ਇਨਸਾਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਏਗਾ, ਬੜਾ ਕਲੀਅਰਲੀ। ਦੇਖੋ ਫਿਰ ਇਸ ਤੋਂ ਇਲਾਵਾ ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਜਾਏ ਕਿ ਕੋਈ ਵੀ ਪਾਕਿਸਤਾਨ ਇੰਟੈਲੀਜੈਂਸ ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਤਾਲਮੇਲ ਤੋਂ ਵੀ ਗਰੇਜ਼ ਕੀਤਾ ਜਾਏ। ਹੁਣ ਇਹਦਾ ਮਤਲਬ ਇਹ ਹੈ ਕਿ ਜੇ ਉਹਨਾਂ ਦੇ ਸਿਕਿਉਰਿਟੀ ਵਾਲੇ ਤੁਹਾਨੂੰ ਆ ਕੇ ਵੈਲਕਮ ਹੈ, ਉਹਨਾਂ ਨਾਲ ਤੁਸੀਂ ਗਾਲਾਂ ਤੁਸੀਂ ਮੂੰਹ ਕਰਕੇ ਹਾਲਾਂ ਜਿਹੜੇ ਇਹਨਾਂ ਦੇ ਲੋਕ ਜਾਂਦੇ ਨੇ ਜਥਿਆਂ 'ਚ ਵੀ ਭੇਜ ਰਹੇ ਨੇ, ਉਹਨਾਂ 'ਚ ਵੀ 20% 25% ਇੰਟੈਲੀਜੈਂਸ ਦੇ ਬੰਦੇ ਉਹਨਾਂ ਦੇ ਹੁੰਦੇ ਨੇ, ਉਹ ਅੱਖ ਵੀ ਰੱਖ ਰਹੇ ਹੁੰਦੇ ਨੇ। ਸੋ ਕਿਸ ਕਿਸਮ ਦਾ ਖੌਫ ਭਰਪਾ ਕੀਤਾ ਹੋਇਆ। ਔਰ ਕਿਉਂਕਿ ਪੰਜਾਬ ਸਰਕਾਰ ਨੂੰ ਚਿੱਠੀ ਆਈ ਹੈ, ਹੁਣ ਭਗਵੰਤ ਮਾਨ ਸਰਕਾਰ ਦੀਆਂ ਕਾਰਗੁਜ਼ਾਰੀਆਂ ਦੇਖੋ ਕਿ ਉਹਨੇ ਪੰਜਾਬ ਸਰਕਾਰ ਨੇ ਸੈਂਟਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਭੇਜ ਦਿੱਤੀ ਹੈ। ਸੋ ਤੁਸੀਂ ਏਜੰਸੀਆਂ ਦਾ ਵਰਕਿੰਗ ਪੈਟਰਨ ਦੇਖੋ ਕਿ ਬਈ ਉਹਨਾਂ ਨੇ ਸਰਕਾਰਾਂ ਰਾਹੀਂ ਇਹ ਵਾਰਨਿੰਗ ਦੇ ਦਿੱਤੀ ਹੈ। ਔਰ ਇਹ ਜਿਹੜਾ 21 ਜੂਨ ਨੂੰ ਜਿਹੜਾ ਜਥਾ ਜਾਣਾ, 30 ਜੂਨ ਦਾ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਣੀ ਹੈ। ਸੋ ਉਹਨਾਂ 'ਚ ਇੰਨਾ ਕੁ ਡਰ ਪੈਦਾ ਕਰ ਦਿੱਤਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਪਹਿਲਾਂ ਹੀ ਕਰਤਾਰਪੁਰ ਸਾਹਿਬ ਤੋਂ ਹਾਲਾਂਕਿ 5000 ਯਾਤਰੀ ਹਰ ਰੋਜ਼ ਜਾ ਸਕਦੇ ਨੇ, ਪ੍ਰੋਵੀਜ਼ਨ ਹੈ, ਪਾਕਿਸਤਾਨ ਨੇ ਪ੍ਰਬੰਧ ਵੀ ਉਸ ਮੁਤਾਬਕ ਕੀਤੇ ਹੋਏ ਨੇ, ਖਰਚਾ ਵੀ ਕੀਤਾ ਹੋਇਆ, ਲੇਕਿਨ ਉੱਥੇ ਤਾਂ ਕਈ ਵਾਰ 500 ਵੀ ਨਹੀਂ ਹੁੰਦਾ। ਹੁਣ ਜੋ ਇਹ ਮਾਹੌਲ ਬਣਾ ਰਹੇ ਨੇ, ਉਹਨਾਂ 500 ਦੇ ਵਾਲਾ ਵੀ ਉਹਨਾਂ ਨੂੰ ਡਰਾ ਦੇਣਗੇ ਕਿ ਬਈ ਤੁਸੀਂ ਉੱਥੇ ਬਿਲਕੁਲ ਕਿਸੇ ਨਾਲ ਨਹੀਂ, ਤੁਸੀਂ ਸਿੱਧਾ ਜਾਣਾ, ਉੱਥੇ ਮੱਥਾ ਟੇਕੋ, ਬਾਹਰ ਆ ਜਾਓ, ਕਿਸੇ ਨਾਲ ਤੁਸੀਂ ਗੱਲ ਨਹੀਂ ਕਰਨੀ। ਔਰ ਨਾਲ ਦੀ ਨਾਲ ਇਹ ਹੋਏਗਾ, ਉਹਨਾਂ ਨੂੰ ਵਰਬਲੀ ਇਹ ਕਹਿਣਗੇ ਕਿ ਕੋਈ ਤੁਹਾਡਾ ਵੀਡੀਓ ਇੰਟਰਵਿਊ ਨਹੀਂ ਹੋਣਾ ਚਾਹੀਦਾ, ਕਿਸੇ ਯੂਟਿਊਬਰ ਨਾਲ ਤੁਸੀਂ ਗੱਲ ਨਹੀਂ ਕਰਨੀ ਔਰ ਕੋਈ ਸੰਪਰਕ ਨਹੀਂ ਰੱਖਣਾ। ਇਹ ਹੈ ਸਾਡੀ ਗੁਲਾਮੀ ਦਾ ਹਾਲ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।